ਇਹਦਾ 3 ਮਣ ਥੋਮ ਨਿਕਲਦਾ 4 50 ਮਰਲਿਆਂ ਚੋਂ 3 ਮਣ ਥੋਮ ਨਿਕਲਦਾ। ਹਾਂਜੀ। ਅੱਛਾ, ਇਹ ਫਿਰ ਇੱਕ ਮਣ ਦੀ ਕੀਮਤ ਕਿੰਨੀ ਕੁ ਹੋ ਜਾਂਦੀ ਤਕਰੀਬਨ? 1 ਮਣ ਦੀ 200 ਰੁਪਈਆ ਲਾਓ ਕਿਲੋ ਦਾ, ਤੇ ਇਹ ਫਿਰ 8000 ਦਾ ਬਣ ਜਾਂਦਾ। ਆਹੋ 60,000 ਨੂੰ ਮੰਨ ਜਾਏਗਾ ਤੇ ਇਹ ਤੇ ਬੜੀ ਫਿਰ ਮੁਨਾਫੇ ਵਾਲੀ ਫਸਲ ਹੈ। ਮਿਹਨਤ ਹੈ। ਸਾਡਾ ਸਵੇਰ ਦਾ ਲੋਕਾਂ ਬੇੜਾ ਪੁੱਟ ਛੜਿਆ। ਅੱਛਾ, ਅੱਥਾਂ ਹੀ ਪੈਸੇ ਫੜੇ 200 ਰੁਪਈਆ ਵੀ ਲਾਓ ਤੇ ਦਿਓ। ਅਸੀਂ ਆਨੇ ਵੀ ਹੁਣ ਆਪਣਾ ਲਾ ਕੇ ਵਧੇਗਾ ਦੇਣਾ, ਹੁਣ ਨਹੀਂ ਦੇਣਾ। ਠੀਕ ਹੈ। 5 ਮਰਲੇ ਮੈਂ ਤਮਾਕੂ ਲਾਇਆ ਸੀ। ਹਾਂ, ਇਹ ਤੇਰੀ ਪਿੱਛ ਪਿੱਛੇ ਠੀਕ ਹੈ। 5 ਮਰਲੇ ਠੀਕ ਹੈ। ਉਹ ਨਿਕਲਿਆ 1.5 ਮਣ ਠੀਕ ਹੈ। ਤੇ 400 ਰੁਪਈਆ ਕਿਲੋ ਦਾ ਹੋਏ। 800 ਰੁਪਈਆ ਵੱਡੀ ਦਾ ਕਿੰਨਾ ਹੁੰਦਾ? ਜੰਮੂ ਤੋਂ? ਹਾਂ, ਅੱਛਾ, ਰਿਆਸਤੀ। ਇਹ ਕਿਹੜਾ ਪਿੰਡ ਜੇ? ਜੰਡਿਆਲਾ। ਆ ਪਿੰਡ ਪਤਾ ਮੈਨੂੰ, ਇੰਨਾ ਪਤਾ ਮੈਨੂੰ ਆਪਣੇ ਘਰ ਦਾ ਪਤਾ। ਅੱਛਾ। ਹਾਂ, ਉੱਥੇ ਜਿਹੜਾ ਰਾਮਗੜ੍ਹ ਖੇੜੀ ਸਾਡਾ ਪਿੰਡ ਦੇ ਨਾਲ ਪਿੰਡ ਛੋਟਾ ਜਿਹਾ ਪਿੰਡ ਜਵਾਲ। ਹੁਣ ਤੇ 5-7 ਸਾਲਾਂ ਦਾ ਜਿਹੜਾ ਬੱਚਿਆਂ ਨੂੰ ਸਭ ਕੁਝ ਪਤਾ। ਹਾਂਜੀ। ਜਦੋਂ ਅਸੀਂ 12 ਸਾਲਾਂ ਤੋਂ ਬਾਅਦ ਪਤਾ ਲੱਗਦਾ ਇਹ ਸਾਡਾ ਪਿਓ, ਇਹ ਸਾਡੀ ਮਾਂ ਹੈ। ਅਸੀਂ ਸਿੱਧੇ ਲੋਕ ਹਾਂ। 14 ਸਾਲਾਂ ਦਾ ਉਹ ਇੱਕ ਕੁੜਤਾ ਪਾੜਨਾ, ਜੁੱਤੀ ਲੱਭਣੀ ਨਹੀਂ। ਇਹ ਨਹੀਂ ਮੈਨੂੰ ਸਾਰਿਆਂ ਨੂੰ 1.5 ਰੁਪਏ ਦਾ ਵੱਡੀ ਘਿਓ, 1.5 ਰੁਪਏ ਦਾ ਵੱਟੀ ਘਿਓ 2 ਕਿਲੋ ਦੇਸੀ, ਉਹ ਉਹ ਵੀ ਨਹੀਂ ਕੋਈ ਲੈਂਦਾ। ਅੱਛਾ। ਆਂਡਾ ਕੁਕੜੀ ਦਾ ਅਸੀਂ ਉਹਨੂੰ ਬੋਲਦੇ ਹਾਂ ਟਗਾ, ਉਹ ਪਿਆ ਹੁੰਦਾ ਮੋਰੀ ਹੁੰਦੀ ਉਹਦੇ 'ਚ, ਇੱਕ ਹੁੰਦਾ ਚੌੜਾ, ਉਹ 2 ਪੈਸੇ ਦੇਣ ਤੇ ਆਂਡਾ ਦਿੰਦਾ। ਕੁਕੜੀ ਦਾ ਜਿਹੜਾ ਹੁਣ 30 ਦਾ ਹੁੰਦਾ। 30 ਦਾ ਹੁੰਦਾ, ਬਿਲਕੁਲ। ਉਹ ਮੇਰੀ ਕੁੜੀ ਨੇ ਪੋਤਰੀ ਕੇ ਪੋਤਰਾ ਪਹਿਲਾਂ ਲਿਸਟ ਬਣਾ ਕੇ ਰੱਖੀ ਆ, ਤੇ ਉਹ ਮੈਨੂੰ ਲੱਗਿਆ ਕਿ ਰਿਹਾ ਬਾਬਾ, ਮੈਂ ਕੀ ਗੱਲ ਆ, ਇਹ ਤੁਹਾਨੂੰ ਸਲਾਮੀ ਹੈ ਜਿਹੜੀ ਤੈਨੂੰ ਹੋਈ ਦੀ ਆ ਵਿਆਹ ਤੇ ਇੱਕ ਬੰਦੇ ਨੇ 10 ਰੁਪਏ ਦਿੱਤੇ ਤੇ ਇੱਕ ਨੇ 5, ਬਾਕੀ 1 ਰੁਪਈਆ ਹੈ 1.5 ਰੁਪਈਆ ਸਲਾਮੀ। ਠੀਕ ਹੋ ਗਿਆ। ਤੇ ਹੁਣ 20 ਰੁਪਏ ਲੈ ਕੇ ਅਗਲੇ ਸਕੂਲੇ ਨਹੀਂ ਜਾਂਦੇ 40। ਠੀਕ ਹੈ, ਪਰ ਉਹ ਲੱਭਦੇ ਨਹੀਂ ਹਨ ਨਾ। ਲੱਭਦੇ ਨਹੀਂ ਹਨ। ਅੱਛਾ, ਉਸ ਵਕਤ ਮੇਲੇ ਵਿੱਚ ਕਿਹੜੀ ਦੁਕਾਨਾਂ ਹੁੰਦੀਆਂ ਹਨ? ਬਰਫੀ, ਜਲੇਬੀਆਂ, ਪਕੌੜੇ, ਦੁਆਣੇ, ਖੱਕਰੀਆਂ, ਜੋ ਵੀ ਦੁਨੀਆ ਇਹ ਤਾਂ ਸਾਰੀਆਂ ਚੀਜ਼ਾਂ ਖਾਣ ਵਾਲੀਆਂ। ਉਹ ਉਸ ਵਕਤ ਕਾਹਦੇ ਖਿਲਾਉਣੇ? ਉਹ ਖਿਲਾਉਣੇ ਹੁੰਦੇ ਆ ਮਿੱਟੀ ਦੇ। ਮਤਲਬ ਇਹ ਪਿਆਲੀਆਂ ਹੋਣੀਆਂ, ਹਾਂਡੀਆਂ ਹੋਣੀਆਂ, ਚੁੱਲ੍ਹਾ ਹੋਣੀਆਂ, ਲੱਟਰ ਪੱਟਰ ਬਣਾਇਆ ਦਾ ਮਿੱਟੀ ਦਾ, ਘੁੱਗੂ ਘੋੜੇ, ਮੁਰਲੀਆਂ। ਇਹਦੇ ਕਿਸੇ ਨੂੰ ਮਨਾਉਣਾ ਆਪਣਾ ਬੜੀ ਗੱਲ ਆ, ਚਾਹੇ ਕਿਸੇ ਦਾ ਬਣਨਾ ਬੜੀ ਗੱਲ। ਆਈ ਬਾਤ ਸਮਝੀ। अस्सलामुअलैकुम। सुनाओ क्या हाल जी? ठीक हो? खैर है जी। सुनाओ सेहत कैसी है? ठीक है जी। ए माशाल्लाह कादी फसल लगा रहे हो तुसीं? ये थोम लसन। ठीक है। ते इहदा की तरीका का अज किस तैयार कीती जे पहले? देखन बुआई पाई बनाई गुड्डी फिर बनाई फिर हुण लाए गए। अच्छा, यानी कि तुसीं इहनूं बरीक कर लिया जरा है बाकी पैली नालों। ठीक है। ते ये किन्नी जगह तुसीं लगाना है? जिन्नी जी लग जाएगा। किन्ना बीज लैके आए हो? बीज बथेरा ये बड़ा है, 5-7 दिन लाना। अच्छा, 5-7 दिन लग जाने ने जेहड़ी सारी की पैली है तैयार की? जिन्नी लगे मतलब 4 मरले 5-10। ठीक है। ते इहदा एक कनाल ते कितना खर्चा आ जांदा? कोई खर्चा नहीं। हां, खर्चा बुआई दा लवान दा ते गोडियां दा, होर कोई नहीं। ते फसल तैयार होने तक तकरीबन कितना खर्चा आ जांदा सारा? अगर तुसीं पानी पूनी पा के कोई 10 मरलियां ते आ जांदा कोई 2000 रुपये। 2000 रुपये खर्चा आ जांदा। अच्छा, तो इहदा फिर जेह्ड़ा फायदा है वो किन्ना होएगा? 3 मण थोम निकलदा 4 एक कनाल चों नहीं, 5 मरलियां चों। 5 मरलियां चों 3 मण थोम निकलदा? हाँ जी। अच्छा, ये फिर एक मण की कीमत किन्नी हो जाती तकरीबन? 1 मण की 200 रुपये लाओ किलो का, तो ये फिर 8000 का बन जाता है। 60,000 ਨੂੰ ਮੰਨ ਜਾਏਗਾ ਤੇ ਇਹ ਤੇ ਬੜੀ ਫਿਰ ਮੁਨਾਫੇ ਵਾਲੀ ਫਸਲ ਹੈ। ਇਹ ਸਾਡੇ ਲੋਕ ਕਿਉਂ ਨਹੀਂ ਕਰਕੇ ਗਿਆ ਨਾ? ਹਾਂ, ਮਿਹਨਤ ਸਾਡਾ ਸਵੇਰ ਦਾ ਲੋਕਾਂ ਬੇੜਾ ਪੁੱਟ ਛੜਿਆ। ਅੱਛਾ, ਅੱਥਾਂ ਹੀ ਪੈਸੇ ਫੜੇ 200 ਰੁਪਈਆ ਵੀ ਲਾਓ ਤੇ ਦਿਓ। ਅਸੀਂ ਆਨੇ ਵੀ ਹੁਣ ਆਪਣਾ ਲਾ ਕੇ ਵਧੇਗਾ ਦੇਣਾ, ਹੁਣ ਨਹੀਂ ਦੇਣਾ। ਠੀਕ ਹੈ। ਤੇ ਇਹ ਸਾਡੇ ਲੋਕ ਮਸਲ ਜ਼ਿਆਦਾ ਪੂਰਾ ਫਸਲ 'ਚ ਕਿਉਂ ਨਹੀਂ ਲਾਉਂਦੇ ਪੂਰੀ ਪੈਲੀ 'ਚ? ਕਿਉਂ ਸਿਰਫ ਖਾਣ ਵਾਸਤੇ ਲਗਾਉਂਦੇ ਨੇ? ਮਰਜ਼ੀ ਨਹੀਂ, ਅਸੀਂ ਤੇ ਇਸ ਵਾਸਤੇ ਵੱਧ ਲਾਉਂਦੇ ਹਾਂ, ਲੋੜ ਖਰਚ ਵੀ ਕਰ ਲਈ। ਮੇਰਾ ਕਹਿਣ ਦਾ ਮਤਲਬ ਹੈ ਕਿ 1 ਮਣ 8000 ਦਾ ਜਾ ਰਿਹਾ। ਹਾਂ, ਤੇ ਜਿਹੜੀ ਬਾਕੀ ਫਸਲਾਂ ਉੱਤੇ ਵੀ ਮਿਹਨਤ ਜ਼ਿਆਦਾ, ਲੇਕਿਨ ਮੁਨਾਫਾ ਨਹੀਂ ਹੈ। 5 ਮਰਲੇ ਮੈਂ ਤਮਾਕੂ ਲਾਇਆ ਸੀ। ਹਾਂ, ਇਹ ਤੇਰੀ ਪਿੱਛ ਪਿੱਛੇ। ਠੀਕ ਹੈ। 5 ਮਰਲੇ। ਠੀਕ ਹੈ। ਉਹ ਨਿਕਲਿਆ 1.5 ਮਣ। ਠੀਕ ਹੈ। ਤੇ 400 ਰੁਪਏ ਕਿਲੋ ਦਾ ਹੋਏ। 800 ਰੁਪਏ ਵੱਡੀ ਦਾ ਕਿੰਨਾ ਹੁੰਦਾ? ਤੇ ਕੀ ਨਾਮ ਹੈ ਆਪਣਾ? ਸਦੀਕ। ਤੇ ਇੱਥੋਂ ਦੇ ਰਹਿਣ ਵਾਲੇ ਹੋ ਜਾਂ ਉਧਰੋਂ ਆਏ ਦੇ ਹੋ? ਅਸੀਂ ਹਿੰਦੁਸਤਾਨ ਚੋਂ ਆਏ ਦੇ ਹਾਂ, ਜੰਮੂ ਤੋਂ। ਅੱਛਾ, ਇਹ ਕਿਹੜਾ ਪਿੰਡ ਜੇ? ਜੰਡਿਆਲਾ। ਇਹ ਕਿਹੜੀ ਤਹਿਸੀਲ ਵਿੱਚ ਜੰਡਿਆਲਾ ਪਿੰਡ ਹੈ? ਜ਼ਫਰਵਾਲ 'ਚ। ਅੱਛਾ, ਇਸ ਜੰਡਿਆਲਾ ਪਿੰਡ ਦੇ ਲਾਗੇ ਕਿਹੜੇ ਪਿੰਡ ਨੇ? ਛੰਨੀ, ਟੇੜਾ, ਹਾਂ,
फिर अगे मराल क्याल जरबाल फिर मुआल देओली। अच्छा किहड़ा पिंड ही पिछला? मेरा पिंड पता मैनू, इन्ना पता मैनू अपने घर का पता। अच्छा हाँ उत्थे जेह्ड़ा रामगढ़ खेड़ी साडा पिंड दे नाल पिंड छोटा जिहा पिंड रजवाल। रजवाल हाँ जी इत्थे उन्होंने काफ़ी अरसा गुजारिया। बड़े चंगे पर पुछ के किसी दे पिंड जाके अगे करना किसी नूं बड़ी गल आ। हाँ ठीक गल। मतलब तू मले दा तेनू अगे करिए सारा जना तेरे च कोई खूबी है तो करने पैना। जी 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 ਇਹੋ ਜਿਹਾ ਬੰਦਾ ਬਸ਼ੀਰ ਸੀ। ठीक है ठीक। अच्छा उधर थोड़ा केड़ा पिंड दस्सिया तुसीं? रजवाल। रजवाल ये तो हुण खत्म हो गया ना पिंड? हाँ? रजवाल पिंड हुण खत्म हो गया? नहीं हाँ? ਉਹਨੇ ਹਿੰਦੁਸਤਾਨੀ जगवाल खत्म हो गया? ਹੋ ਗਿਆ ਉਹ ਖਤਮ ਹੋ ਗਿਆ खत्म हो गया ठीक है। ਰਾਮਗੜ੍ਹ ਦੇ ਨਾਲ ਸੀ ਤੇ ਇਹਦੇ ਨਾਲ ਹੋਰ ਕਿਹੜੇ ਕਿਹੜੇ ਪਿੰਡ ਸਨ? ਇਹਦੇ ਨਾਲ ਪਿੰਡ ਹਨ ਰਾਮਗੜ੍ਹ ਖਿੜੀ ਅਬਤਾਲ ਫਿਰ ਬਤਾਲ ਫਿਰ ਧੁੱਪਸੜੀ ਫਿਰ ਕੀ ਨਾ ਭਖੜੀ ਫਿਰ ਹੁਣ ਤੈਨੂੰ ਪਤਾ ਚੇਤਾ ਪੂਰੇ 80 90 ਸਾਲ ਹੋ ਗਿਆ ਪਿੰਡਾਂ ਦੇ ਵੀ ਜਦੋਂ ਨਾਲੇ ਆਂ ਸਮਝ ਹੁਣ ਤੇ 5-7 ਸਾਲਾਂ ਦਾ ਜਿਹੜਾ ਬੱਚਿਆਂ ਨੂੰ ਸਭ ਕੁਝ ਪਤਾ। ਹਾਂਜੀ ਜਦੋਂ ਅਸੀਂ ਹਾਂ 12 ਸਾਲਾਂ ਤੋਂ ਬਾਅਦ ਪਤਾ ਲੱਗਦਾ ਇਹ ਸਾਡਾ ਪਿਓ ਇਹ ਸਾਡੀ ਮਾਂ ਹੈ। ਅਸੀਂ ਸਿੱਧੇ ਲੋਕ ਹਾਂ 14 ਸਾਲਾਂ ਦਾ ਉਹ ਤੇ ਇੱਕ ਕੁਰਤਾ ਪਾਹਣਾ ਜੁੱਤੀ ਲੱਭਣੀ ਨਹੀਂ ਇਹ ਨਹੀਂ ਮੈਨੂੰ ਸਾਰਿਆਂ ਨੂੰ ਸਮਝ ਗਏ। ਠੀਕ ਹੈ ਹੁਣ ਤੇ ਜੰਮਦਾ ਮਗਰੋਂ ਤੇ ਪਹਿਲੇ ਉਹਦੀ ਜੁੱਤੀ ਸਭ ਕੁ ਮੈਨੂੰ ਅੱਲਾ ਨੇ ਭਾਗ ਲਾਇਆ ਪੋਤਰੀਆਂ ਪੋਤਰੇ ਬਥੇਰੇ ਤੋ ਜਿੰਨੀ ਮੇਰੀ ਜੁੱਤੀ ਖੂਬਾ ਦਰਿਆ ਦਾ ਆਵੇ ਉਹ ਨਿੱਕੇ ਦੀ ਮਹਿੰਗੀ ਆ। ਠੀਕ ਹੈ ਸਹੀ ਗੱਲ ਹੈ। ਹਾਂਜੀ ਅੱਛਾ ਉਦੋਂ ਦੱਸੋ ਕਿ ਬਚਪਨ ਦੇ ਵਿੱਚ ਤੁਹਾਡੇ ਜਦੋਂ ਤੁਸੀਂ ਛੋਟੇ ਬੱਚੇ ਹੋ ਹਾਂ ਜਿਸ ਤਰ੍ਹਾਂ 4-5 ਸਾਲ ਦਾ ਬੰਦਾ ਹੁੰਦਾ ਹਾਂਜੀ ਹਾਂਜੀ ਉਦੋਂ ਘਰ ਵਿੱਚ ਕੀ ਰਿਵਾਜ ਹੁੰਦੀ ਹੈ? ਉਦੋਂ ਇਹ ਰਿਵਾਜ ਹਨ ਜੀ 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 ਪਰ ਸੁਬਾਹ ਉੱਠਣਾ ਤੇ ਬੰਦਿਆਂ ਨੇ ਹਾਲੀ ਤੁਰ ਜਾਣਾ ਹਾਂ ਅੱਧੀ ਰਾਤ ਨੂੰ ਅੱਛਾ ਚਾਹੇ ਸਰਗੀ ਵੇਲੇ ਤੇ ਬੁੱਢੀਆਂ ਚੱਕੀ ਧੋ ਲੈਣੀਆਂ ਆਟਾ ਪੀਣਾ ਫਿਰ ਉਹਨਾਂ ਨੇ ਕੰਮ ਕਰਨਾ ਰੋਟੀ ਆਟਾ ਗੁੰਨਣਾ ਪਕਾਣੀ ਫਿਰ ਜਿੱਥੇ ਬੰਦੇ ਨਾਲ ਬਣ ਜਾਣਾ ਉੱਥੇ ਉਹ ਬੁੱਢੀ ਨੇ ਮਗਰ ਲੈ ਕੇ ਜਾਣਾ ਉਹਨੂੰ ਅਸੀਂ ਆਖਦੇ ਹਾਂ ਸ਼ਾਹਵੜਾ। ਅੱਛਾ ਉਹ ਸ਼ਾਹਵੜਾ ਖਾ ਲਿਆ ਲੱਸੀ ਪੀ ਲਈ 2-2 ਪਿਆਲੇ 3-3 ਅੱਗੋਂ 12 ਵਜੇ ਸੀ ਤਾਂ ਕੋਈ ਪਰਵਾਹ ਨਹੀਂ। ਅੱਛਾ ਅੱਗੋਂ 12 ਵਜੇ ਫਿਰ ਟੁੱਕਰ ਪੱਕਣਾ ਤੰਦੂਰ ਦੇ ਉੱਤੇ ਫਿਰ ਉਹ ਰੋਟੀ ਖਾਣੀ ਆ ਮਤਲਬ ਲੱਸੀ ਨਾ ਖਾ ਲਾ ਦੁੱਧ ਨਾ ਖਾ ਲਾ ਚਾਰ ਨਾ ਖਾ ਲਾ। ਠੀਕ ਹੈ ਅਦੋਂ ਇਹ ਹੈ ਨਹੀਂ ਵੀ ਇਹ ਰਿਵਾਜ ਨਹੀਂ ਵੀ ਸੌਣਾ ਬੇਫਿਕਰਿਆ ਨਾ ਕਿਹਾ ਦੇਣਾ ਨਾ ਲੈਣਾ। ਹੁਣ ਮੈਨੂੰ 10-15 ਹਜ਼ਾਰ ਰੁਪਈਆ ਜਿਹੜਾ ਇੱਕ ਮਹੀਨੇ ਦਾ ਬਿੱਲ ਆ ਗਿਆ ਉਹ ਪੁੱਛ ਕਾਹਦਾ ਅਸੀਂ ਕਿ ਦਵਾਨੀ ਨਹੀਂ ਦੇਖੀ ਜੀ ਨਾ ਦਿੰਦੇ ਰਹੇ ਪਰ 5000 ਆ ਗਿਆ ਦੁੱਧ ਦਾ ਤੇ 3000 ਆ ਗਿਆ ਬਿਜਲੀ ਦਾ। ਠੀਕ ਆ 8 ਹੋ ਗਿਆ ਹੈਂ ਤੇ 5000 ਆ ਗਿਆ ਬੱਚਿਆਂ ਦਾ ਸਕੂਲ ਦਾ ਹੈਂ ਉਹ ਕਿੰਨਾ ਬਣ ਗਿਆ ਉਹ ਕਿੱਥੋਂ ਆਵੇ? 12-13 ਬਣ ਗਿਆ ਤੇ 12-13 ਤੇ ਉਹ ਬਣ ਗਿਆ ਤੇ ਜਿਹੜਾ ਆਉਂ ਰੋਜ਼ ਖਾਣਾ ਲੈਣਾ ਉਹ ਕਿੱਥੋਂ ਜਾਏ? ਆਹੋ ਘਰ ਆਂ ਵੀ ਤੇ 1000 ਰੁਪਏ ਰੋਜ਼ ਦਾ ਲੱਗਦਾ ਹੀ ਹੈ। ਅਸੀਂ ਜੀ ਦਵਾਨੀ ਵੇ ਤੋਂ ਪੈਸਾ ਨਹੀਂ ਲੱਭਦਾ ਹਾਂ ਤੇ ਉਂਝ ਇਹ ਵੀ ਕੋਈ ਬੇਫਿਕਰੀ ਦੁਨੀਆ ਨਾ ਫਿਕਰ ਨਾ ਪਾ। ਠੀਕ ਹੈ ਹਾਂ ਉਦੋਂ ਕੋਈ ਮੇਲਾ ਦੇਖਿਆ ਤੁਸੀਂ ਆਪਣੇ ਬਚਪਨ 'ਚ? ਮੇਲਾ ਉੱਥੇ ਨਹੀਂ ਮੇਲਾ ਉਧਰ ਨਹੀਂ ਦੇਖਿਆ। ਇੱਧਰ ਦੇਖਿਆ ਕਿਹੜਾ ਮੇਲਾ ਦੇਖਿਆ ਤੁਸੀਂ ਜ਼ਿਆਦਾ? ਇੱਧਰ ਆਣ ਗਿਆ ਮਰਾੜੇ। ਅੱਛਾ ਮਰਾੜੇ ਬਾਬੇ ਸ਼ਹੀਦ ਨਖਨਾਲ ਫਿਰ ਬੀਨੀ ਫਿਰ ਇੱਕ ਪਿੰਡ ਆ ਬਟੇਰਿਆਂ ਤਲਾ ਭਲਾਰਪੁਰ ਦੇ ਕੋਲ ਅੱਛਾ ਬਾਰਡਰ ਦੇ ਉੱਤੇ ਉਹ ਦੇਖਿਆ ਹੋਰ ਸੇ ਦੇਖੇ ਬੜਾ ਕੁਝ ਦੇਖਿਆ। ਉਦੋਂ ਬਚਪਨ 'ਚ ਕਿੰਨੇ ਕੁ ਪੈਸੇ ਮਿਲ ਜਾਂਦੇ ਨੇ ਮੇਲੇ ਦੇ? ਮੈਂ ਉਹ ਚਵਾਨੀ ਚ 6 ਆਨੇ ਚ 8 ਆਨੇ ਬਸ ਬਸ ਉਹ ਵੀ ਰੋ ਰੋ ਕੇ 3 ਮਹੀਨੇ ਰੋਂਦੇ ਰਹਿੰਦੇ ਲੱਭਣੇ। ਐਨੇ ਥੋੜੇ ਪੈਸੇ? ਹਾਂਜੀ ਇਹ ਪੈਸਾ ਨਹੀਂ ਲੱਭਦਾ ਕੋਈ ਪੈਸੇ ਨਹੀਂ ਹੁੰਦੇ ਰਹੇ ਤੇ ਉਹ ਜਿਸ ਤਰ੍ਹਾਂ ਹਰ ਚੀਜ਼ 10 ਰੁਪਈਆਂ ਦਾ ਗੁੜ ਮਾਨ ਦੇਣਾ। ਅੱਛਾ 12 ਦੀ ਕਣਕ ਮੈਚ ਦੀ 11 ਦੀ ਮਣ ਕਣਕ। ਅੱਛਾ 11 ਰੁਪਏ ਦੀ? ਹਾਂਜੀ ਤੇ 2.5 ਰੁਪਏ ਦਾ ਵੱਡੀ ਘਿਓ 1.5 ਰੁਪਏ ਦਾ ਵੱਟੀ ਘਿਓ 2 ਕਿਲੋ ਦੇਸੀ ਓਹ ਉਹ ਵੀ ਨਹੀਂ ਕੋਈ ਲੈਂਦਾ। ਅੱਛਾ ਆਂਡਾ ਕੁਕੜੀ ਦਾ ਅਸੀਂ ਉਹਨੂੰ ਬੋਲਦੇ ਹਾਂ ਟਗਾ ਉਹ ਪਿਆ ਹੁੰਦਾ ਮੋਰੀ ਹੁੰਦੀ ਉਹਦੇ 'ਚ ਇੱਕ ਹੁੰਦਾ ਚੌੜਾ ਉਹ 2 ਪੈਸੇ ਦੇਣ ਤੇ ਆਂਡਾ ਦਿੰਦਾ ਕੁਕੜੀ ਦਾ ਜਿਹੜਾ ਹੁਣ 30 ਦਾ ਹੁੰਦਾ। 30 ਦਾ ਹੁੰਦਾ ਬਿਲਕੁਲ। ਹੁਣ ਉਹ ਗੱਲਾਂ ਕਿਤੇ ਜੇ ਉਹਦੇ ਮੇਲੇ 'ਚ ਖੜਨੇ 6 ਆਨੇ ਤੇ 6 ਆਨੇ ਨਾਲ ਰੱਜ ਵੀ ਤੇ ਹੋ ਜਾਂਦਾ ਸੀ। ਰੱਜ ਮਸਲ ਕਾਹਦੇ ਨਾਲ ਕੀ ਖਾਂਦੇ ਰਹੇ ਉਦੋਂ? ਮਤਲਬ ਖਾਣਾ ਕੀ ਬਰਫੀ ਲੈ ਲਈ ਆ ਅੱਛਾ ਦਵਾਨੀ ਦੀ ਹਾਂ ਰੱਜ ਲਾ ਲਿਆ। ਹਾਂਜੀ ਆਨੇ ਦੇ ਪਕੌੜੇ ਲੈ ਪਾ ਜਿਹੜੇ ਹੁਣ 100 ਦੇ ਨੇ ਤੇ ਚੰਗੇ ਪਕੌੜੇ ਹੋਣੇ। ਹਾਂ 100 ਰੁਪਏ ਪਾ ਲਿਓ। ਹਾਂ ਤੇ 100 ਤੇ ਆਨਾ ਕਿਤੇ ਇੱਕ ਆਨਾ 16 ਆਨੇ ਹੁੰਦੇ 1 ਰੁਪਏ ਦੇ। ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਉਸ ਵਕਤ ਦਾ ਜਿਹੜਾ 1 ਰੁਪਇਆ ਸੀ ਉਹ 1600 ਦੇ ਬਰਾਬਰ ਸੀ। ਹਾਂਜੀ ਠੀਕ ਹੋ ਗਿਆ। ਉਹ ਮੇਰੀ ਕੁੜੀ ਨੇ ਪੋਤਰੀ ਕੇ ਪੋਤਰਾ ਪਹਿਲੇ ਲਿਸਟ ਬਣਾ ਕੇ ਰੱਖੀ ਆ ਤੇ ਉਹ ਮੈਨੂੰ ਲੱਗਿਆ ਕਿ ਰਿਹਾ ਬਾਬਾ ਮੈਂ ਕੀ ਗੱਲ ਆ
ਇਹ ਤੁਹਾਨੂੰ ਸਲਾਮੀ ਹੈ ਜਿਹੜੀ ਤੈਨੂੰ ਹੋਈ ਦੀ ਆ ਵਿਆਹ ਤੇ ਇੱਕ ਬੰਦੇ ਨੇ 10 ਰੁਪਏ ਦਿੱਤੇ ਤੇ ਇੱਕ ਨੇ 5 ਬਾਕੀ 1 ਰੁਪਈਆ ਹੈ 1.5 ਰੁਪਈਆ ਸਲਾਮੀ ਠੀਕ ਹੋ ਗਿਆ। ਤੇ ਹੁਣ 20 ਰੁਪਏ ਲੈ ਕੇ ਅਗਲੇ ਸਕੂਲੇ ਨਹੀਂ ਜਾਂਦੇ 40 ਠੀਕ ਹੈ ਪਰ ਉਹ ਲੱਭਦੇ ਨਹੀਂ ਹਨ ਨਾ ਲੱਭਦੇ ਨੇ ਹਨ। ਅੱਛਾ ਉਸ ਵਕਤ ਮੇਲੇ ਵਿੱਚ ਕਿਹੜੀ ਦੁਕਾਨਾਂ ਹੁੰਦੀਆਂ ਹਨ? ਬਰਫੀ ਜਲੇਬੀਆਂ ਪਕੌੜੇ ਦੁਆਣੇ ਖੱਕਰੀਆਂ ਜੋ ਵੀ ਦੁਨੀਆ ਇਹ ਤਾਂ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਸਭ। ਹੋਰ ਕੀ ਮਿਲਦਾ ਸੀ ਮੇਲੇ 'ਚ ਉਸ ਵਕਤ? ਹੋਰ ਕਿਹੜੀ ਸ਼ੈ ਨਹੀਂ ਦੇਖੋ ਜਿਸ ਤਰ੍ਹਾਂ ਬੱਚਿਆਂ ਦੇ ਅੱਜ ਕੱਲ੍ਹ ਖਿਡੌਣੇ ਮਿਲਦੇ ਨੇ ਪਲਾਸਟਿਕ ਦੇ ਬਣੇ ਦੇ, ਉਹ ਉਸ ਵਕਤ ਕਾਹਦੇ ਖਿਡੌਣੇ? ਉਹ ਖਿਡੌਣੇ ਹੁੰਦੇ ਆ ਮਿੱਟੀ ਦੇ। ਕੀ ਹੁੰਦਾ ਸੀ ਉਹਨਾਂ ਵਿੱਚ ਬਣੇ ਦਾ? ਮਤਲਬ ਇਹ ਪਿਆਲੀਆਂ ਹੋਣੀਆਂ, ਹਾਂਡੀਆਂ ਹੋਣੀਆਂ, ਚੁੱਲ੍ਹਾ ਹੋਣੀਆਂ, ਲੱਟਰ ਪੱਟਰ ਬਣਾਇਆ ਦਾ ਮਿੱਟੀ ਦਾ। ਹੁਣ ਤੇ ਚੱਲ ਪਿਆ ਲੈ ਲੈਣ ਮਿੱਟੀ। ਉਹ ਘੁੱਗੂ ਘੋੜੇ ਹੁੰਦੇ ਹਨ, ਘੁੱਗੂ ਘੋੜੇ, ਮੁਰਲੀਆਂ, ਬੰਸੜੀਆਂ। ਹੁਣ ਸਹੀ ਜਗ੍ਹਾ ਤੇ ਆਏ ਹੋ, ਠੀਕ ਹੋ ਗਿਆ। ਅੱਛਾ ਤੇ ਉਹ ਜਿੰਨੇ ਤੁਸੀਂ ਪੈਸੇ ਲੈ ਜਾਂਦੇ ਰਹੇ ਹੋ ਉਹ ਫਿਰ ਵਾਪਸ ਵੀ ਆ ਜਾਂਦੇ ਰਹੇ ਹੋ? ਤੇ ਕੋਈ ਬੱਚੇ ਨਹੀਂ ਲਿਆਉਣੀ ਦਵਾਨੀ, ਉਹ ਖਾਣਾ। ਅੱਛਾ ਉੱਥੇ ਰਾਤ ਰਹਿਣਾ, ਡਰਾਮੇ ਦੇਖਣੇ ਨੇ। ਅੱਛਾ ਸੁਬਾਹ ਲਿਆਉਣਾ ਤੇ ਜਿਹੜੀ ਚੀਜ਼ ਰਾਤ ਨੂੰ ਆਨੇ ਦੀ ਪਾਓ ਉਹ ਸਵੇਰੇ ਦਵਾਨੀ ਦੀ ਪਾਓ, ਸਵੇਰੇ ਆਨੇ ਦੀ ਪਾਓ। ਪਰ ਖਲਕੇ ਤੈਨੂੰ ਵਾਪਸ ਤੁਰ ਜਾਣਾ। ਯਾਨੀ ਕਿ ਉਹ ਸਸਤੀ ਹੋਈ ਦੀ? ਸਸਤੀ ਹੋਈ। ਉਹ ਫਿਰ ਜਲੇਬੀਆਂ ਕਿਸੇ ਲੈਣੀਆਂ, ਕਿਸੇ ਨੇ ਪਕੌੜੇ ਲੈ, ਜੋ ਦਿਲ ਕੀਤਾ ਉਹ ਘਰ ਵਾਸਤੇ ਵੀ ਲਿਆਉਣੇ। ਡਰਾਮੇ ਜਿਹੜੇ ਤੁਸੀਂ ਦੱਸੇ ਨੇ, ਜ਼ਿਕਰ ਕੀਤਾ ਡਰਾਮੇ, ਕਿਸ ਤਰ੍ਹਾਂ ਦੇ ਡਰਾਮੇ ਲੱਗਦੇ ਹਨ ਪਹਿਲੇ? ਉਹ ਡਰਾਮੇ ਜਿਹੜੇ ਹੁਣ ਲੱਗਦਾ ਕਿ ਤੈਨੂੰ ਕੋਈ ਹੁਣ ਤਾਂ ਨਹੀਂ ਲੱਗਦੇ ਨਾ। ਆਲਮ ਲੋਹਾਰ ਜਾਨ, ਹਾਂ ਬੜਾ ਨਾਂ ਹੈ ਜੀ ਉਹਨਾਂ ਦਾ, ਪੂਰੀ ਦੁਨੀਆ ਦਾ ਨਾਂ ਹੈ। ਬਿਲਕੁਲ ਬਸ਼ੀਰ ਲੋਹਾਰ ਜਾਨ, ਬਸ਼ੀਰ ਲੋਹਾਰ ਵੀ ਬੜਾ ਨਾਂ ਹੈ। ਫਿਰ ਨੈਸਨ ਪੱਟੀ ਜਾਨ, ਨੈਸਨ ਦਾ ਬੜਾ ਨਾਂ ਹੈ ਪੱਟੀ ਦਾ। ਉਹ ਠੇਠਰਾ ਹੁੰਦੇ ਹਨ। ਅੱਛਾ ਹਾਂਜੀ ਉਹ ਆਉਂਦੇ ਦੂਸਰੇ ਡਰਾਮੇ ਜਿਹੜੇ ਹਨ। ਇਹ ਇੱਕ ਮੁਆ ਦਾ ਡਰਾਮਾ, ਇੱਕ ਮਰਕਾਲ ਦਾ ਸੀ, ਵੱਡੇ ਭਾਈ ਦਾ ਸੀ, ਮਤਲਬ ਇਸ ਤਰ੍ਹਾਂ ਬੜੇ ਨਾਰੋਵਾਲ ਦਾ ਸੀ। ਉਹ ਡਰਾਮਿਆਂ ਲੋਕ ਸਾਈ ਦਿੰਦੇ ਹਨ। ਉਹਨਾਂ ਦੀ ਕਿਸਮਤ, ਉਹਨਾਂ ਨੂੰ 200 ਹੋ ਜੇ, 400 ਹੋ ਜੇ, 1000 ਹੋ ਜੇ। ਅਤੇ ਦੂਸਰੇ ਜਿਹੜੇ ਆਉਂਦੇ ਹਨ ਨਾ ਠੇਠਰ ਵਾਲੇ, ਉਹ ਟਿਕਟ ਲੈਂਦੇ ਹਨ ਰੁਪਈਆ। ਅੱਛਾ ਉਹ ਟਿਕਟ ਲੈਂਦੇ ਨੇ ਠੇਠਰ ਵਾਲੇ ਹੈ, ਠੀਕ ਹੋ ਗਿਆ। ਅੱਛਾ ਤੇ ਉਸ ਵਕਤ ਇਹ ਜਿਹੜੀ ਅੱਜ ਕੱਲ੍ਹ ਦੇਖੋ ਮਾਸ਼ਾਅੱਲਾ ਕਿੰਨੀ ਕੁ ਫਸਲ ਹੈ ਮੁੰਜੀ ਦੀ, ਉਸ ਵਕਤ ਵੀ ਇੰਨੀ ਕੁ ਫਸਲ ਹੁੰਦੀ? ਕੋਈ ਫਸਲ ਨਹੀਂ, ਦਵਾਈ ਖਦਾਈ। ਸਾਡੇ ਇੱਥੇ ਇੱਕ ਦਾਣਾ ਨਹੀਂ ਹੁੰਦਾ ਮੁੰਜੀ। ਅੱਛਾ ਇੱਕ ਦਾਣਾ ਸੰਨ ਪੈਣ ਟੜੀ। ਉਹ ਕੀ ਵਜ੍ਹਾ ਮਸਾਂ? ਬਸ ਨਹੀਂ ਲੋਕਾਂ ਲਾਣੀ, ਪਾਣੀਆਂ ਨਹੀਂ ਹੈ, ਪਾਣੀਆਂ ਨਹੀਂ ਖੂਹ ਆਣਾ ਤੇ ਨਾਲੇ ਨਹੀਂ ਇਹਨਾਂ ਵਕਤ। ਨਾਲੇ ਤੂੰ ਸਾਨੂੰ ਕਹਿ ਮੈਨੂੰ ਤੂੰ ਕੰਮ ਨਹੀਂ ਕਰਨ ਦੇਣਾ। ਅੱਲਾ ਪਾਕ ਨੇ ਜੇ ਦੁਨੀਆ ਵਧਾਈ ਹੈ ਤੇ ਅੱਲਾ ਨੇ ਰਿਸ਼ਕ ਵੀ ਵਧਾਇਆ। ਠੀਕ ਹੋ ਗਿਆ, ਜ਼ਬਰਦਸਤ। ਸਾਡੀਆਂ 2 ਜੋਗਾਂ ਤਾਂ 80 ਭਰੀਆਂ ਹੁੰਦੀਆਂ ਆਈਆਂ। ਅੱਛਾ 2 ਜੋਗਾਂ ਦੀ ਜਿਹੜੀ ਸਾਰੀ ਫਸਲ 80 ਭਰੀਆਂ? 80 ਭਰੀਆਂ ਹੋਣੀਆਂ। 80 ਭਰੀਆਂ ਦੇ ਵਿੱਚੋਂ ਸਾਰੇ ਲੱਗ ਪੂਰੇ ਕਰਨੇ ਨੇ ਤੇ ਸਾਲ ਖਾਣੀ ਵੀ ਹੈ। ਉਹਦੇ 'ਚ ਹੀ ਬਰਕਤ। ਹੁਣ ਬੇਬਰਕਤੀ ਦਾ ਸੌਦਾ ਸਮਝ ਗਏ। ਹੁਣ ਕਿ ਕਿੱਲੇ 'ਚ ਮੈਂ ਆਪਿਆ ਹੈ ਨਾ 50 ਮਣ 40 ਮਣ ਜਿੰਸ ਨਿਕਲਦੀ ਪਈ ਹੈ ਹੈਂ। ਪਰ ਉਹ ਇਹ ਨਹੀਂ ਜਿੱਥੇ ਅੱਗੇ ਇੱਕ ਜੀ ਹੁੰਦੇ 9 ਜੀ। ਹਾਂ ਠੀਕ ਹੈ। ਅੱਛਾ ਤੇ ਉਸ ਵਕਤ ਕਿਸ ਤਰ੍ਹਾਂ ਕਣਕ ਦਾ ਬੰਦੋਬਸਤ ਕਰਦੇ ਰਹੇ? ਅੱਜ ਕੱਲ੍ਹ ਅਸੀਂ ਥ੍ਰੈਸ਼ਰ ਨਾਲ ਕੁਤਰ ਲੈਂਦੇ ਹਾਂ। ਨਹੀਂ ਅਦੋਂ ਇਹ ਕੰਮ ਕਰਨਾ ਵੀ ਕਣਕ ਵੱਢਣੀ ਆ, ਵੱਢ ਕੇ ਮਰਲੀ ਲਾਣੀ ਆ। ਅੱਛਾ ਇਕੱਠੀ ਕਰਨੀ, ਮਰਲੀ ਮਸਲ ਇਕੱਠੀ ਕਰ ਲੈਣੀ? ਇਕੱਠੀ ਕਰਨੀ ਹੈ। ਤੂੰ ਵੀ ਮੈਂ ਵੀ ਇਕੱਠੀਆਂ ਭਰੀਆਂ ਲਾ ਲਈਆਂ। ਸਾਰੇ ਪਿੰਡ ਨੇ ਚਾਦੇ ਪਿੰਡ ਨੇ। ਫਿਰ ਬਣਾਣੇ ਪੇੜ ਰੰਬੀ ਨਾਲ ਬਣਾ ਕੇ ਫਿਰ ਬਣਾਣਾ ਪੇੜ ਮਸ ਥੱਲੇ ਜਗ੍ਹਾ ਛਿਲ ਦੇਣੀ, ਸਾਫ਼ ਕਰਨੀ, ਸਾਫ਼ ਕਰ ਦੇਣੀ। ਅੱਛਾ ਫਿਰ ਬਣਾਣਾ ਫਲਾ ਤੂੰ ਨਹੀਂ ਕੋਈ ਕਰਨ ਦੇਣਾ। ਅੱਜ ਫਿਰ ਕੁਝ ਨਹੀਂ ਕਰਨ ਦੇਣਾ। ਫਿਰ ਉਹ ਢੱਗਿਆਂ ਦੇ ਅੱਗੇ ਪਿੱਛੇ ਜੋਣਾ। ਹਾਂ ਉਹ 8 ਵਜੇ ਤੋਂ ਰੱਖ ਕੇ 4 ਵਜੇ ਸੀ ਤਾਂ ਉਹ ਫਲਾ ਪਾਣਾ। ਫਲਾ ਮਸ ਕਿਸ ਤਰ੍ਹਾਂ ਕਾਹਦੇ ਨਾਲ ਬਣਾਉਂਦੇ ਰਹੇ ਨੇ? ਫਲਾ ਬਣਾਉਣਾ, ਫਲਾਈ ਪਾ ਲੈਣੀ ਥੱਲੇ। ਫਲਾਈ ਜਾਣਨੇ, ਫਲਾਈ ਦਾ ਦਰਖਤ ਜਿਹੜਾ ਹੁੰਦਾ ਹਾਂ, ਉਹ ਅੱਗੇ ਝਾਮਣਾ ਪਾ ਲੈਣੀ, ਉਹਦੇ ਬੇਸ਼ਮਾਰ ਉੱਤੇ ਨਾੜ ਪਾ ਕੇ ਤੇ ਉਹਨੂੰ ਬੰਨ ਪਾ ਲੈਣ ਉੱਤੇ ਲੱਕੜੀਆਂ ਆ ਕੇ। ਅੱਛਾ ਉਹਦਾ ਕੰਮ ਹੀ ਚੀਰੀ ਜਾਣਾ, ਕਣਕ ਨੂੰ ਚੀਰਦੇ ਜਾਣਾ। ਕੰਡੇ ਟੁੱਟਦੇ ਨਹੀਂ ਉਹਦੇ ਕੰਡੇ? ਉਹ ਨਹੀਂ, ਉਹ ਕੰਡੇ ਨਹੀਂ ਟੁੱਟਦੇ ਉਹਦੇ। ਅੱਛਾ ਉਹ ਫਿਰ ਇਹ ਕੰਮ ਕਰਨਾ, ਉਹ ਫਲੇ ਨਾਲ ਗਾਣੀ। ਅੱਛਾ ਉੱਤੋਂ ਦੀ ਫੇਰਨਾ ਯਾਨੀ ਕਿ ਡੰਗਰਾਂ ਨੂੰ ਸਾਰਾ ਦਿਨ 8 ਘੰਟੇ ਫੇਰਨਾ। ਕਿੰਨੀਆਂ ਭਰੀਆਂ ਇੱਕ ਵਕਤ 'ਚ ਤੁਸੀਂ ਇਸਤੇਮਾਲ ਕਰ ਲੈਂਦੇ? ਕੋਈ 20 ਪਾਉਂਦਾ, ਕੋਈ 30 ਪਾਉਂਦਾ, ਕੋਈ 25 ਪਾਉਂਦਾ, ਕੋਈ 10 ਪਾਉਂਦਾ। ਉਹ ਆਪਣੀ ਕਿਸੇ ਦੀ ਮਰਜ਼ੀ। ਤੇ ਇਹਦੇ 'ਚ ਜਿਹੜੀ ਚੰਗੀ ਜੋਗ ਹੁੰਦੀ ਰਹੀ ਉਹ ਜਲਦੀ ਕਰ ਲੈਂਦੀ? ਉਹ ਜਲਦੀ ਕਰ ਲੈਣੀ, ਜਿਹੜੀ ਮਾੜੀ ਹੋਣੀ ਤੇ ਫਿਰ ਇਹ ਕੰਮ ਦੇ ਬਾਅਦ ਫਿਰ ਐਲੇ ਇਕੱਠੇ ਕਰ ਲੈਣੀ। ਅੱਛਾ ਸਵੇਰੇ ਫਿਰ ਉਹਦੇ ਦੁਆਲੇ ਪਾ ਲੈਣੀ। ਅੱਛਾ ਮਤਲਬ ਬਲਕਿ ਉਹ ਸਾਰੀ ਜਿਹੜੀ 80 ਜਾਂ 100 ਭਰੀ ਹੈ ਤੇਰੀ, ਉਹਦੇ ਦੁਆਲੇ ਗਾਹ ਕੇ ਨਾ ਤੂੰ ਚੱਕਰ ਨਹੀਂ ਆਉਂਦੇ ਰਹੇ ਦੁਆਲੇ? ਚੱਕਰ ਨਹੀਂ ਆਉਂਦੇ ਰਹੇ ਵਿੱਚ ਦੁਆਲੇ ਪਿੱਛੇ ਫਿਰਦਿਆਂ? ਚੱਕਰ ਤੇ ਨਹੀਂ ਨਾ, ਉਹ ਨਹੀਂ ਨਾ ਜਾਏ ਕਿਸੇ ਦਾ ਕੰਮ ਉਸ ਕੋਈ ਸਾਜੇ। ਹਾਂ ਹੁਣ ਤੂੰ ਆਪਣਾ ਕੰਮ ਕਰੇਗਾ, ਤੈਨੂੰ ਸਾਨੂੰ ਕੀ ਪਤਾ ਕੀ ਕਰੇਗਾ। ਠੀਕ ਹੋ ਗਿਆ, ਠੀਕ ਹੋ ਗਿਆ। ਅਦੋਂ ਉਹ ਬੰਦੇ ਨਹੀਂ ਰਹੇ ਪੁੱਤਰ, ਨਾ ਉਹ ਡੰਗਰ ਰਹੇ, ਨਾ ਉਹ ਚੀਜ਼ਾਂ ਰਹੀਆਂ। ਠੀਕ ਹੈ। ਸ਼ਾਦੀ ਤੁਹਾਡੀ ਕਿੱਥੇ ਹੋਈ? ਸ਼ਾਦੀ ਘਰ 'ਚ ਹੋਈ।
ਘਰ 'ਚ ਹੀ। ਤੇ ਕੋਈ ਯਾਦ ਹੈ ਕਿ ਉਸ ਵਕਤ ਜਿਹੜੀ ਬਰਾਤ ਵੀ ਗਈ ਸੀ, ਉਂਝ ਹੀ ਨਿਕਾਹ ਹੋ ਗਿਆ? ਰਾਤ ਗਈ। ਅੱਛਾ, ਤੇ ਉਹਨਾਂ ਨੇ ਬਰਾਤ ਨੂੰ ਕੀ ਖਿਲਾਇਆ ਸੀ, ਯਾਦ ਹੈ ਕਿ ਉਸ ਵਕਤ ਦਾ ਰਿਵਾਜ? ਜੀ ਯਾਦ ਕਿਉਂ? ਜੀ ਉਹਨਾਂ ਵਕਤਾਂ 'ਚ ਜਲੇਬੀਆਂ ਤੇ ਚਾਹ ਦਿੱਤੀ। ਅੱਛਾ, ਬਰਾਤ ਦੀ ਖਾਤਰ ਹੁੰਦੀ ਰਹੀ ਹੈ। ਪਹਿਲੇ ਪਿਲਾਇਆ ਪਾਣੀ, ਹਾਂ, ਮਿੱਠਾ ਉਹ 'ਚ ਪਾਉਂਦੇ ਰਹੇ ਅਸੀਂ ਦੁੱਧ। ਅੱਛਾ, ਤੇ ਬਰਫ ਨਹੀਂ ਹੈ ਤੂੰ ਜਮਾਨੇ ਦੀ, ਉਹ ਪੀਣਾ। ਬਾਅਦ 'ਚ ਉਹਦੇ ਬਾਅਦ 'ਚ ਰੋਟੀ ਖਾਣੀ ਹੈ। 100 ਬੰਦਾ ਬਹਿ ਗਿਆ ਤੇ ਜਿਸ ਵੇਲੇ ਘਰ ਵਾਲੇ ਨੇ ਆਖਿਆ ਪੜੋ ਬਿਸਮਿਲ੍ਲਾ, ਤੇ ਫਿਰ ਉਹ ਰੋਟੀ ਖਾਣੀ ਹੈ। ਅੱਛਾ, ਉਨੀ ਦੇਰ ਕਿਸੇ ਨੇ ਸ਼ੁਰੂ ਨਹੀਂ ਕਰਨੀ, ਜ਼ਰੂਰਤ ਨਹੀਂ ਕਿਸੇ ਦੀ। ਅੱਛਾ, ਇੱਕ ਬੰਦਾ ਤੂੰ ਖਾਇਆ ਕਹਿੰਦਾ 100 ਬੰਦੇ ਨੇ ਖਾ ਲਿਆ, ਤੇ ਉਹਨਾਂ ਚੌਰੀ ਉਹਨੂੰ ਢੀਕਣਾ, ਸਾਰੇ ਇਕੱਠਿਆਂ ਉੱਠਣਾ ਤੇ ਇਕੱਠਿਆਂ ਬਹਿਣਾ। ਅੱਛਾ, ਮਜ਼ਾਲ ਹੈ ਕਿ ਦਾਣਾ ਆਉਂਦੇ ਬਣਾਇਆ ਤੇ ਜੀਭ ਨਾ ਚੱਟ ਰਿਹਾ। ਅੱਛਾ, ਅਦੂ ਅਬਦ ਸੀ, ਇੰਨਾ ਰਿਜ਼ਕ ਦੀ ਕਦਰ ਸੀ। ਹਾਂਜੀ, ਅੱਛਾ ਜੀ ਨਹੀਂ ਛੱਡਣਾ। ਫਿਰ ਦਾਲੀ ਜਿਹਾ ਛੋਰਾ ਹੋਣਾ, ਕਈਆਂ ਦਾਹ ਬਣਾ ਕੇ ਛੋਰਾ, ਕਈਆਂ ਨੇ ਕੋਈ ਬਣਾ ਦੇਣਾ। ਫਿਰ ਐਉਂ ਉਂਗਲ ਨਾਲ ਚੱਟਣਾ ਇਕੜੀ ਨਾਲ, ਸ਼ਾਹਿਦ ਦੀ ਨਾਲ। ਅੱਛਾ, ਭਾਂਡਾ ਤੇ ਚੋਰੀ ਹੁਣ ਤੈਨੂੰ ਕੀ ਦੱਸਾਂ। ਅੱਛਾ, ਇੱਕ ਤੇ ਤੁਹਾਡੀ ਖਾਤਰ ਹੋ ਗਈ ਚਾਹ ਤੇ ਜਲੇਬੀ ਨਾਲ। ਹਾਂ, ਤੇ ਫਿਰ ਉਸ ਤੋਂ ਬਾਅਦ ਬਸ ਇਹੀ? ਉਸ ਤੋਂ ਬਾਅਦ ਖਾਣਾ ਮਸਲ ਖਾਣੇ 'ਚ ਕੀ ਹੀ? ਮਸਲ ਰੋਟੀ ਹੀ, ਚੌਲ ਹਨ? ਗੋਸ਼ਤ ਪਕਾਉਣਾ ਤੇ ਵਿੱਚ ਇਹਦੇ ਵਿੱਚ ਮਤਲਬ ਇਹ 'ਚ ਨਹੀਂ ਬਣੇਗੀ ਨਾ, ਚੌਲਾਂ 'ਚ ਨਹੀਂ ਬਣਨਾ। ਜੇ ਕੋਈ ਖਰਾ ਬੰਦਾ, ਉਹੋ ਜਿਹਾ ਨੇਕ ਬੰਦਾ ਸਹਿਬ ਨਸੀਬ ਆ, ਉਹਨੇ ਖੰਡ ਤੇ ਘਿਓ ਦਾ ਇੱਕ ਬੜੀਆ ਦੇਣਾ। ਅੱਛਾ, ਇੱਕ ਥਾਲੀ ਦੇ ਵਿੱਚ ਚੌਲ ਪਾ ਲੈਣੇ ਫੋਕੇ, ਠੀਕ ਹੈ, ਉੱਤੇ ਪਾਣੀ, ਖੰਡ ਉੱਤੇ, ਇੱਕ ਬੰਦਾ ਤੇਰਾਂਗਾ ਫੜੇ ਦਾ ਲੋਟਾ ਤੇ ਕੋਈ ਬਰਤਨੋਂ ਘਿਓ ਪਾ ਕੇ, ਸਾਰਿਆਂ ਨੂੰ ਬਾਬਾ ਦੇਈ ਜਿੰਨਾ ਤੂੰ ਖਾਣਾ ਉਹਨਾਂ ਨੇ ਖਾਓ। ਅੱਛਾ, ਇਹਨੂੰ ਪ੍ਰਿਆ ਕਹਿੰਦੇ ਰਹੇ ਨੇ? ਪ੍ਰਿਆ ਹੀ ਆ, ਇਹ ਬੜੀ ਖਾਤਰ ਹੁੰਦੀ ਰਹੀ ਹੈ ਬੜੀ। ਅੱਛਾ, ਜ਼ਬਰਦਸਤ। ਲੈ ਪਏ ਫਲਾਣੇ ਸਾਰੇ ਗਏ ਤੇਰੀ ਜਈਆਂ, ਲੈ ਪਏ ਫਲਾਣੇ ਦੀ ਜਈਆਂ, ਘਿਓ ਖਿਲਾਇਆ। ਠੀਕ ਹੋ ਗਿਆ। ਅੱਛਾ, ਤੇ ਫਿਰ ਤੇ ਤੁਹਾਨੂੰ ਜ਼ਰੂਰਤ ਨਹੀਂ ਮਹਿਸੂਸ ਹੋਈ ਨਾ ਬਰਾਤ ਤੁਹਾਡੀ ਕਿਤੇ ਗਈ ਨਾ? ਤੇ ਵੈਸੇ ਉਸ ਵਕਤ ਜਿਹੜੀ ਬਰਾਤ ਆ ਪੈਦਲ ਹੀ ਜਾਂਦੀ ਰਹੀ ਹੈ ਜਾਂ ਕਿਸੇ ਚੀਜ਼ ਤੇ? ਮੁੰਡੇ ਨੇ ਹੋਣਾ ਘੋੜੀ ਤੇ। ਹਾਂ, 20 ਕੁਆਂ ਤੇ ਵੀ ਜਾਣਾ, 10 ਤੇ ਵੀ ਜਾਣਾ, ਤੇ ਚੋਰੀ ਬਾਕੀ ਬਰਾਤ ਨੇ ਤੇ ਤੁਰਦੇ ਜਾਣਾ। ਠੀਕ ਹੈ, ਹੁਣ ਤੇ ਜਾਂਦੇ ਸ਼ਾਮ ਨੂੰ ਸਾਰੇ। ਤੇ ਆਪਣਾ ਪਿੰਡ ਜਿਹੜਾ ਤੁਸੀਂ ਦੱਸਿਆ ਉੱਥੇ, ਉਹਦਾ ਤੁਹਾਨੂੰ ਸਿਰਫ ਆਪਣਾ ਘਰ ਯਾਦ ਆ, ਬਾਕੀ ਕੁਝ ਨਹੀਂ ਯਾਦ? ਇਹ ਵੀ ਨਹੀਂ ਪਤਾ ਕਿ ਗੁਆਂਢੀ ਕੌਣ ਕੌਣ ਸੀ? ਨਹੀਂ ਪਤਾ। ਹਾਂ, ਉਹ ਲਵੋ ਨਾ ਜਰਾ। ਭੁੱਲਾ, ਅੱਛਾ, ਸਲਾਰੀਆ, ਅੱਛਾ, ਫਕੀਰਾਂ ਦੇ ਘਰ ਹਨ। ਠੀਕ ਹੈ, ਉਹਦਾ ਨਾਂ ਹੀ ਨਾਮ ਭੁੱਲ ਗਏ, ਬਦਰੂ ਸਤਰੂ। ਠੀਕ ਹੈ, ਅੱਛਾ, ਨਾਲ ਘਰ ਸੀ ਮਿਸਤਰੀਆਂ ਦਾ। ਅੱਛਾ, ਕੀ ਨਾਂ ਸੀ ਮਿਸਤਰੀ ਦਾ? ਮਿਸਤਰੀ ਦਾ ਨਾਂ ਹੀ ਭੁੱਲ ਗਏ ਨੇ ਮੈਨੂੰ, ਮੈਂ ਕੀ ਦੱਸਾਂ। ਜਿਹੜਾ ਪਿੰਡ ਦਾ ਨਾਈ ਸੀ ਉਹਦਾ ਨਾਂ ਯਾਦ ਜੀ? ਹਾਂਜੀ, ਉਹਦਾ ਕੀ ਨਾਂ ਹੈ? ਉਹਦਾ ਨਾਂ ਹੀ ਜੌਰ ਜੀ। ਉਹ ਤੇ ਉਹਦਾ ਪੁੱਤਰ ਹੈ ਤੇ ਦਰਮਾਨ ਅੱਲਾ ਰੱਖਾ। ਅੱਛਾ, ਉਹਦਾ ਨਾਂ ਹੀ ਚੂੜਾ ਅੱਲਾ ਰੱਖਾ ਦਰਮਾਨੀਆ ਜਿਹੜਾ ਜਾਣਦੇ ਉਹਨੂੰ? ਜਾਣਾ ਉਹਦੇ ਪਿਓ ਉਹ ਹੀ ਮੇਰਾ ਨਾਈ। ਅੱਛਾ, ਉਹਨਾਂ ਨਾਲ ਵੀ ਮੁਲਾਕਾਤ ਕੀਤੀ ਦੀ ਹੈ? ਉਹ ਹੀ ਮੇਰਾ ਨਾਈ, ਮੇਰਾ ਅੱਧਾ ਤੇ ਪਿੰਡ ਉੱਥੇ ਬੈਠਾ ਦਰਮਾਨ ਰਜਵਾਲੀਏ ਥੋੜੇ ਨੇ, ਰਜਵਾਲੀਏ ਬੜੇ ਨੇ ਤੇ ਕਿਸਵਾਏ ਥੋੜੇ ਨੇ। ਰਮਜ਼ਾਨ ਰਜਵਾਲੀਆ ਪਰ ਰਮਜ਼ਾਨ, ਤਾਜ, ਸ਼ਾਹੂ, ਮੁਹੰਮਦ ਖਾਂ, ਹੈ ਜੀ, ਸਦੀਕ ਬਸ਼ੀਰ, ਸਦੀਕ ਕਮੋਰੀਆ, ਹੈ ਸਦੀਕ ਕਮੋਰੀਆ ਨਹੀਂ ਕਿ ਰਜਵਾਲੀਏ ਵੀ। ਅੱਛਾ, ਠੀਕ ਹੈ, ਬੜੇ ਬੜੇ ਹੋਏ, ਬੜੇ ਬੜੇ ਹੋਏ। ਠੀਕ ਹੈ। ਚਾਚੂ, ਕੋਈ ਯਾਦ ਹੈ ਕਿ ਉਸ ਵਕਤ ਜਦੋਂ ਤੁਸੀਂ ਇੱਧਰ ਆਏ ਹੋ, ਕੋਈ ਯਾਦ ਆ ਉਸ ਵਕਤ ਦਾ ਵਾਕਿਆ? ਸੁਣਾਓ ਕਿ ਰਸਤੇ 'ਚ ਕਿਸ ਟਾਈਮ ਤੇ ਕਿਸ ਤਰ੍ਹਾਂ ਤੁਸੀਂ ਪਹੁੰਚੇ ਇੱਥੇ? ਅਦੋਂ ਤੇ ਇਹ ਲੜਾਈ ਸੀ ਨਾ ਦੂਸਰੀ ਕੇ, ਠੀਕ ਹੈ, ਡਾਂਗ ਛੋਟੇ ਦੀ, ਠੀਕ ਹੈ, ਤਲਵਾਰ ਦੀ। ਠੀਕ, ਉਹ ਫਲਾਣੇ ਥਾਂ ਇੱਧਰੋਂ ਆ ਗਏ ਜੱਸਾ, ਇੱਧਰੋਂ ਆ ਗਏ ਜੱਸਾ। ਇੱਕ ਜਿਹੜਾ ਜਿਹੜੇ ਅਲੀਪੁਰ ਸ਼ਰੀਫ, ਹਾਂ, ਉਹ ਮੈਂ ਦੇਖਿਆ ਇੱਥੇ। ਅੱਛਾ, ਇੱਧਰੋਂ ਜਾ ਰਿਹਾ ਸੀ? ਇੱਧਰੋਂ ਜਾ ਰਿਹਾ। ਤੁਸੀਂ ਉਦੋਂ ਇੱਧਰ ਆ ਗਏ? ਮਹਿੰਦੀ ਖਾਂ ਉਹ ਬੰਦੇ ਨਾ, ਹਾਂ, ਉਹਨੇ ਜੱਸਾ ਖੜਿਆ ਬਣਾ ਕੇ ਪਿੰਡਾਂ 'ਚੋਂ, ਕਿਸੇ ਪਿੰਡ ਨੂੰ 10 ਬੰਦੇ ਲਾ ਕੇ, ਕਿਤੋਂ 5 ਲਾ ਕੇ, ਕਿਤੋਂ 6 ਲਾ ਕੇ, ਹੁਣ ਫਿਰ ਜੱਸਾ ਖੜਿਆ ਜੰਮੂ। ਅੱਛਾ, ਉਹ ਕਲਾਮ ਕਰਦੇ ਗਏ ਨੇ ਹਿੰਦੂਆਂ ਨੂੰ, ਮਾਰਦੇ ਗਏ ਨੇ। ਇੱਧਰੋਂ ਬਥੇਰੇ ਮੁਸਲਮਾਨ ਉੱਧਰੋਂ ਆਉਂਦੇ ਹਨ? ਮੁਸਲਮਾਨ ਇੱਧਰ ਵੀ ਹਨ। ਆਹੋ, ਅਦੋਂ ਇੱਧਰ ਵੀ ਮੁਸਲਮਾਨ ਹਨ। ਜੀ ਜੀ ਜੀ। ਇੱਧਰ ਅਲੀਪੁਰ ਸ਼ਰੀਫ ਨਹੀਂ ਆਉਂਦਾ ਤੂੰ? ਜੀ ਜੀ, ਜਾਣਾ। ਉਹ ਸੈਯਦ ਹੀ ਜੀ ਜੀ, ਮਹਿੰਦੀ ਖਾਂ, ਹਾਂਜੀ, ਉਹਦੀ ਮਨਾਉਂਦੀ ਸੀ, ਉਹਦਾ ਫਿਰ ਜੱਸਾ ਬਗਿਆ। ਜਮਾਤ ਅਲੀ ਸਾਹਿਬ ਦੇ ਜਿਹੜੇ ਵਾਲਦ ਸਾਹਿਬ ਸਨ? ਨਹੀਂ, ਉਹਨਾਂ ਦੇ ਬੇਟੇ ਸਨ? ਉਹ ਵੱਖਰੇ ਨੇ। ਅੱਛਾ, ਉਹ ਜਮਾਤ ਅਲੀ ਤੇ ਪੀਰ ਲਾਸਾਨੀ ਮੇਰੇ ਉਹ ਪੀਰ ਨੇ, ਉਹ ਵੱਖਰੇ। ਠੀਕ ਹੈ। ਤੇ ਸਾਨੂੰ ਬੜੀ ਖੁਸ਼ੀ ਹੋਈ ਯਾਰ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਪਸ਼ਪ ਲਾ ਕੇ। ਨਹੀਂ ਲਾਣੀ, ਸਾਨੂੰ ਪਤਾ ਚੱਲਿਆ ਕਿ ਨਾਂ ਲਿਆ ਨਾ ਉਹਨਾਂ ਸੱਜਣਾ ਦਾ। ਹਾਂ, ਹੁਣ ਮੈਂ ਤੈਨੂੰ ਕੀ ਦੱਸਾਂ। ਹਾਂ ਹਾਂ ਹਾਂ, ਉਹਨਾਂ ਨੇ ਉਮਰ ਗੁਜ਼ਾਰੀ ਹੈ। ਇੱਕ ਭਾਂਡੇ 'ਚ ਰੋਟੀ ਆ ਪੁੱਤਰ ਖਾਧੀ ਸੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਆਈ ਸਮਝ।
माशाल्लाह जी। जरा की जरूरत कोई पैनी ना, असीं माड़े बंदे आ। उस वे बशीर को ना जा कपड़ा ले लेना, पैसे ले लेने, दाने ले लेने। वो इहो जी नस्ल सी, तुहाडा नहीं सानू पता, असीं तां गीत गाने। ਅਸੀਂ ਵੀ ਤਾਬੇਦਾਰ ਤੁਹਾਡੇ ਜੀ, इंशाल्लाह ताबेदार ਤੇ ਉਹਨੂੰ ਅੱਲਾ ਨੇ ਅਰਜਾਇਆ ਸੀ ਤੇ ਹਾਂਜੀ। ਸਾਰੇ ਮੂੰਹਾਂ ਪੰਜਾਬੀਆਂ ਨੂੰ ਅੱਗੇ ਕੀਤਾ ਤਾਂ ਅਸੀਂ ठीक गल ਅਸੀਂ। है, ठीक गल है, ਪਰ ਜੋ ਕਰੇ ਬਸ਼ੀਰ ਕਰੇ। जबरदस्त। ਅਸੀਂ ਉਹਨੂੰ ਆਖਦੇ ਕੱਪੜੇ ਆ ਬਸ਼ੀਰ, हाँ, कपड़ा- ਮਲਿਆ ਨਹੀਂ ਆਖਣਾ, ਕੱਪੜੇ ਆ ਬਸ਼ੀਰ, ਦੁਕਾਨਦਾਰ ਬਸ਼ੀਰ ਆਵੇ ਵੇ हाँ, हाँ, ਉਹ ਕਰੇ। ਦਿਨ ਕਰਨੇ ਲੈਣੇ ਦੇਣੇ ਕਈ ਹਿਸਾਬ ਕਿਤਾਬ। ठीक है। ਤੇ सारी जिंदगी एक सूफिया करा गुजारी है, साफ सुथरी। ਉਮੀਦਾਂ ਤਾਂ ਸਾਡੀ ਉਹਦੀ ਭੈਣ ਸੀ ਨਾ, जी जी। ਮੰਗਵਾਲ ਨੇ ਤੇ ਜਨੈਲ ਨੇ ਕੀ ਬਣਿਆ की वंडिया ਹੈਂ? जबरदस्त, ਅਸੀਂ जबरदस्त। ਉਹਨੂੰ ਭੈਣ ਸਮਝਦੇ, ਸਾਨੂੰ ਉਹ ਭਰਾ ਸਮਝਦੇ जी ਤੇ जी। ਬੜੇ ਚੰਗੇ ਦੇਣਗੇ ਸਾਰੇ। ਉਹਨਾਂ ਦੇ ਵੀ ਜਿਹੜੇ ਵਾਲ ਸਾਹਿਬ ਸਨ ਉਹ ਚੇਅਰਮੈਨ ਵੀ ਰਹੇ ਨੇ ਯੂਨੀਅਨ ਕੌਂਸਲ ਦੇ, ਕੌਣ ਹੈ? ਅਬਦਲ। ਅਬਦਲ। ਹਾਂਜੀ ਹਾਂ। ਅਬਦਲ ਜਾ ਕਿੱਥੇ ਦੁਨੀਆ ਦੇ ਬੰਦਾ। ਅਬਦਲ ਨੇ ਇੱਕ ਦਵਾਨੀਆਂ ਦਿੱਤੀ ਸੀ ਉਹਨੂੰ ਬਸ਼ੀਰ ਨੂੰ, ਅੱਛਾ ਉਮੀਦਾਂ ਨੂੰ। ਅੱਛਾ, ਇਹ ਵੀ ਤੈਨੂੰ ਕਿਸੇ ਨੇ ਦੱਸੀ ਕਿਸੇ ਹੋਣੀ। ਨੇ ਦੱਸੀ? ਸਾਈਂ ਭੂਰੀਆ ਸੁਣੇ ਦੇ? ਸੁਣੇ ਤੇ ਹੈ ਨੇ। ਨਹੀਂ ਭੂਰੀਆ ਜਿਹੜਾ ਉਹਦਾ ਪਤਾ ਕੋਈ ਨਹੀਂ ਵੀ ਕਿਹੜੇ ਇਲਾਕੇ ਦਾ ਹੀ ਵਲੀ ਬੰਦਾ ਸੀ। ਹਾਂ ਹਾਂ, ਉਹ ਰਹਿੰਦਾ ਰਿਹਾ ਅਬਦਲ ਦੇ ਘਰ, ਮੰਗਵਾਲ। ਮੰਗਵਾ ਲੰਬੜਾਂ ਦੇ ਘਰ। ਠੀਕ ਹੈ, ਅਦੋਂ ਲੰਬੜ ਮਸ਼ਹੂਰ ਸਨ ਠੀਕ ਹੈ। ਕਿ ਕਿਤੇ ਕਿਸੇ ਜਗ੍ਹਾ ਨਹੀਂ ਡੱਬੇ ਚਲੋ ਲੰਬੜਾਂ ਦੇ, ਜਾਂ ਬਾਲਣ ਮੁੱਗੇ ਚਲੋ ਲੰਬੜਾਂ ਦੇ, ਦਾਣੇ ਮੁੱਗੇ ਚਲੋ ਲੰਬੜਾਂ ਦੇ। ਉਹਨਾਂ ਦੇ ਹੋਏ ਜਾਂ ਨਾ ਦੇ, ਉਹਨਾਂ ਪੂਰਾ ਕਰਨਾ ਸਵਾਲ। ਠੀਕ ਹੈ, ਸਮਝ ਗਏ ਮੇਰੀ ਬਾਤ? ਨਹੀਂ ਕਿ ਇੱਕ ਖਾਨਦਾਨ ਸੀ, ਇੱਕ ਖਾਨਦਾਨ ਸੀ, ਹਾਂ। ਗਰੁੱਪ ਹੀ। ਹੂੰ। ਜਿੰਨਾ ਜੇ ਮਾੜੂ ਰਿਹਾ ਉਹਨਾਂ ਚ ਰੱਖਿਆ ਅਨਬਰਾ ਤੈਨੂੰ ਮੈਂ ਪਿੰਡ ਨਹੀਂ ਬਣ ਦੇਣਾ। ਅੱਛਾ, ਚੱਕੀਆਂ ਨੂੰ ਇਹ ਅੱਛਾ। ਬੰਦੇ ਨੂੰ ਪੁੱਛ ਲੈਣਾ, ਪਿੰਡ ਨਹੀਂ ਬਣ ਦਿੱਤਾ ਮੰਗਵਾ। ਜਿੰਨਾ ਇਹ ਰੋਇਆ ਇਹਨਾਂ ਬੜਾ ਨਾਂ ਸੀ ਮਾੜੂ ਦਾ। ਬਾਊ ਵੀ ਨਾ, ਮੰਗਵਾਲ ਨਹੀਂ ਬੜਿਆ। ਬਾਊ ਵੀ ਭਰਾ ਸੀ ਨਾ ਮਾੜੂ ਦਾ। ਨਹੀਂ ਹੂੰ, ਅਕਬਰ ਤੇ ਮਾੜੂ ਦੋਏ ਭਰਾ। ਅਕਬਰ ਤੇ ਮਾੜੂ ਦੋ ਭਰਾ। ਹਾਂ। ਠੀਕ ਹੈ। ਖਰੇ ਬਾਹੂ ਵੀ ਭਰਾ ਸੀ, ਤਰੇ ਭਰਾ ਨੇ ਖਰੇ। ਤੇ ਨਹੀਂ। ਬਾਬਾ ਚੰਨੂ ਵੀ ਆਇਆ ਸੀ ਨਾ? ਬਾਬਾ ਚੰਨੂ ਵੱਖਰੇ ਹਨ, ਚਾਰ ਭਰਾ Okay। ਉਹ ਅੱਛਾ ਅੱਛਾ, ਉਹ ਵੱਖਰੇ ਹਨ। ਠੀਕ ਹੈ। ਹਾਂ। ਚੰਨੂ ਤੇ ਰੋਤੇ ਕਿ ਚੰਨੂ ਵੀ ਆ ਕਿਤੇ ਬੰਦੇ ਨੇ ਲਕਾਰਾ ਮਾਰਨੇ। ਇੱਕ ਫਜ਼ਲ ਸੀ, ਇੱਕ ਸੁਲਤਾਨ ਸੀ ਮੰਗਵਾਲ ਦੇ ਵਿੱਚ। ਹਾਂ ਮੇਰੀ ਗੱਲ ਸੁਣ, ਜੀ ਜੀ। ਮੈਂ ਰਹਿੰਦਾ ਨੇ ਸਿਆਲਕੋਟ, ਹਾਂਜੀ। ਮਜ਼ਦੂਰੀ ਕਰਨੀ ਸਿਆਲਕੋਟ, ਬੜਾ ਪੈਸਾ ਬਥੇਰਾ ਕੁ ਕੀਤਾ। ਉਹ ਜਿਹੜੀ ਬੜੀ ਲੰਮੀ ਗੱਲ ਹੈ, ਛੱਡੋ ਤੁਸੀਂ। ਉਹ ਜਿਹੜੀ ਐਸੀ ਮੁਲਾਕਾਤ ਹੋਈ, ਚਾਹੇ ਕਿਸੇ ਨੂੰ ਮਨਾਉਣਾ ਆਪਣਾ ਬੜੀ ਗੱਲ ਆ, ਚਾਹੇ ਕਿਸੇ ਦਾ ਬਣਨਾ ਬੜੀ ਗੱਲ। ਆਈ ਬਾਤ ਸਮਝੀ? ਠੀਕ ਹੈ। ਅਸੀਂ ਆਖਦੇ ਹਾਂ ਬਾਤ, ਉਹ ਆਖਦੇ ਕਹਾਣੀ। ਹਾਂਜੀ, ਜਿਹੜੀ ਕੋਈ ਕਹਾਣੀ ਸੁਣਾਉਣੀ। ਇੱਕ 14 ਪੜ੍ਹੇ ਦੇ ਮੁੰਡੇ, 14 ਪੜ੍ਹੀਆਂ ਕੁੜੀਆਂ, ਇੱਕ ਦਾ ਮੁੰਡੇ ਕਿਹਦਾ ਬੰਦੇ ਕਿਹਦਾ, ਤੇ ਗੱਲ ਸੁਣਾਉਣੀ। ਉਹਨੇ ਆਖਣਾ ਦਿਹਾੜੀ ਨਾ ਜਾ ਕਰ ਤੂੰ, ਚੰਗਾ ਖਾ ਤੇ ਚੰਗਾ ਲਾ, ਦਿਹਾੜੀ ਗੱਲਾਂ ਸੁਣਾਈ ਜਾਓ। ਕੋਈ ਬਾਤ ਨਹੀਂ। ਬਹੁਤ ਸ਼ੁਕਰੀਆ, ਮਿਹਰਬਾਨੀ, ਹਾਂ। ਬਹੁਤ ਸ਼ੁਕਰੀਆ। ਅੱਲਾਹ।